अस्सलाम वालेकुम जी दोस्तों, अज असी सूसी इस मिश्र ते निकले हैं कि जिहड़ी गन्ने दी रौ तो लैके गुड़ बनन तक दा यानी कि निज़ाम तुहानूं दिखा सकीए। तो बकायदा तौर पर अज असी एक जिमीदार साडा किसान भाई आ उन्हां दे यानी कि असी वेलणे ते आए हैं। वेलणे पिछे कहंदे हुंदे जदों इत्थे आउणा ते उन्होंने कहना वेलणे ते आए हैं। उन्हां दे वेलणे ते असी आए हैं। ये ਚੱਕ नंबर 131 गाहबे इहनूं काला पठाना वाले दे नाम तो जाणिया जांदा वा। उत्थे भाई हुणी आए, हुण इन्हां नूं पुछदे आ इन्हां दी यानी कि की ज़ात आ, की इन्हां दा नाम आ, किन्नी इन्हां दी उमर, की करदे आ, की इन्हां दा तजर्बा, इन्हां नाल गलबात करदे आ ते उस तो बाद तुहानूं लैके चलांगे इंशाअल्लाह ताला जिहड़ी अगे दी वीडियो के प्रोसैस सारा दिखावांगे तुहानूं जिहड़ा गुड़ बनन तक, गन्ने तो लैके ते गुड़ बनन तक इंशाअल्लाह ताला सारा दिखावांगे। ते चलदे आ भाई हुण नाल। अस्सलाम वालेकुम जी। भाई की नाम अपना जी? मोहम्मद कमर नवाज खान। अच्छा, कमर नवाज खान साहब, ये अपना ਜਿਹੜੇ गन्ने आ यानी कि रौ ਤੁਸੀਂ ਬਣਾਉਂਦੇ ਹੋ, ਇਹ ਢੱਗਿਆਂ ਵਾਲਾ ਨਿਜ਼ਾਮ ਜਿਹੜਾ ਸੀਗਾ ਪਹਿਲਾਂ ਉਹ ਤੇ ਹੁਣ ਖਤਮ ਹੋ ਚੁੱਕਾ। ਅੱਛਾ, ਤੁਸੀਂ ਇਹ ਦੱਸੋ ਕਿ ਕਈ ਲੋਕ ਕਮਾਦ ਹੀ ਸੁੱਟ ਦਿੰਦੇ ਆ, ਯਾਨੀ ਕਿ ਕਮਾਦ ਵੱਢ ਕੇ ਮਿੱਲਾਂ 'ਚ ਸੁੱਟ ਦਿੰਦੇ ਆ, ਤੇ ਇਹ ਗੁੜ ਬਣਾਉਣਾ ਉਹਦੇ ਨਾਲੋਂ ਜ਼ਿਆਦਾ ਔਖਾ ਵਾ, ਇਸੇ ਤਰ੍ਹਾਂ ਹੀ ਆ। ਅੱਛਾ, ਤੁਸੀਂ ਫਿਰ ਵੀ ਯਾਨੀ ਕਿ ਇੰਨੀ ਮਿਹਨਤ ਯਾਨੀ ਕਿ ਰੌ ਕੱਢਣੀ, ਅੱਗੇ ਗੰਨੇ ਦੇ ਵਿੱਚੋਂ ਅੱਗੇ ਪੱਤ ਬਣਾਉਣੀ, ਗੁੜ ਬਣਾਉਣਾ, ਉਹਨੂੰ ਸਾਂਭਣਾ, ਵੇਚਣਾ, ਉਹ ਬਲਕਿ ਬਾਲਣ ਦਾ ਨਿਜ਼ਾਮ ਕਰਨਾ, ਇਹਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਫਾਇਦਾ ਵਾ? फायदा बस फिल वक्त यही है भी बंदे की पैली छेती मिल हो जाती है और बंदा कदम लगा सकता टाइम के नाल। और रेट भी ठीक है गुड़ का फिल वक्त ठीक हो गया। ਤੇ ਹੁਣ ਕੀ ਰੇਟ ਇਸ ਟਾਈਮ ਗੁੜ ਦਾ ਜਾ ਰਿਹਾ ਜੀ? इस टाइम है 35-3600 35-3600 ਰੁਪਈਆ। ਅੱਛਾ, ਹੁਣ ਕਿੰਨੇ ਬੰਦੇ ਇੱਕ ਵੇਲਣੇ ਤੇ ਹੋਣ ਅਵੇਲੇਬਲ ਤੇ ਤੁਸੀਂ ਯਾਨੀ ਕਿ ਕੰਮ ਵੇਲਣੇ ਦਾ ਕਰ ਸਕਦੇ ਹੋ? ਇਹ 3 ਬੰਦੇ ਹੋਣ ਤੇ ਵੇਲਣੇ ਦਾ ਕੰਮ ਚੱਲ ਜਾਂਦਾ। ਗੰਨੇ ਗੁੰਨੇ ਪਹੁੰਚੇ ਹੋਣ ਵੇਲਣੇ ਤੇ 3 ਬੰਦੇ ਵੇਲਣੇ ਦਾ ਕੰਮ ਕਰ ਸਕਦੇ ਨੇ, ਰੋਹ ਵੀ ਕੱਢ ਸਕਦੇ ਨੇ, ਗੁੜ ਬਣਾ ਵੀ ਸਕਦੇ ਨੇ, ਬਾਲਣ ਵੀ ਸਾਰਾ ਕੁਝ ਕਰ ਸਕਦੇ। ਅੱਛਾ, ਇੱਕ ਪੱਤ ਜਿਹਨੂੰ ਅਸੀਂ ਲੋਕ ਕਹਿੰਦੇ ਯਾਨੀ ਕਿ ਇੱਕ ਵਾਰੀ ਜਿਹੜੀ ਉਹ ਪੱਤ ਕੱਢੀ ਜਾਂਦੀ ਆ, ਇੱਕ ਪੱਤ ਵਾਸਤੇ ਕਿੰਨੀ ਕੁ ਯਾਨੀ ਕਿ ਕਿੰਨੇ ਗੰਨੇ ਹੋਣੇ ਚਾਹੀਦੇ? ਮਣ 2 ਮਣ ਕੋਈ ਆਈਡੀਆ ਹੋਵੇ ਵੀ ਇੰਨੇ ਗੰਨਿਆਂ ਦੀ ਇੱਕ ਪੱਤ ਬਣਦੀ ਆ? ਹਾਂਜੀ, ਇੱਕ ਸਿੰਪਲ ਜਿਹਾ ਆਈਡੀਆ ਹੈ ਕਿ 10 ਮਣ ਗੰਨੇ ਹੋਣ ਤੇ 1 ਮਣ ਗੁੜ ਨਿਕਲੇ। ਅੱਛਾ ਜੀ, 10 ਮਣ ਗੰਨੇ। ਇੰਨਾ ਨਿੱਘਾ ਝਾੜ ਹੈ ਕਿਉਂਕਿ ਕਮਾਦ ਹਾਲੇ ਕੱਚੇ ਨੇ, ਹਾਲੇ ਘੱਟ ਨਿਕਲਦਾ ਪਿਆ ਗੁੜ। ਅੱਛਾ ਅੱਛਾ, ਤੇ ਹਾਲੇ ਨਿੱਘਾ ਇੰਨਾ ਝਾੜ, ਯਾਨੀ ਕਿ 10 ਮਣ ਅਗਰ ਗੰਨੇ ਹੋਣ ਤੇ 1 ਮਣ ਗੁੜ ਨਿਕਲਦਾ ਵਾ। ਤੇ ਹਾਲੇ ਇੱਥੋਂ ਯਾਨੀ ਕਿ ਸਟਾਰਟ ਆ, ਕਮਾਦ ਕੱਚੀ ਹੈ, ਐਡਾ ਝਾੜ ਨਹੀਂ। ਇਹ ਵੀ ਕਮਾਦ ਦੇ ਹਿਸਾਬ ਕਿਤਾਬ ਨਾਲ ਜਦੋਂ ਇਹਦਾ ਪੱਕਣਾ ਵਾ ਉਸ ਹਿਸਾਬ ਨਾਲ ਇਹਦਾ ਝਾੜ ਜ਼ਿਆਦਾ ਹੁੰਦਾ ਵਾ। ਇਹ ਇੱਕ ਵੇਲਣੇ ਤੇ ਯਾਨੀ ਕਿ 3 ਬੰਦੇ ਐਟ ਟਾਈਮ ਹੋਣ ਤੇ ਇਹ ਬੰਦਾ। ਅੱਛਾ, ਇੱਕ ਜਦੋਂ ਪੱਤ ਪਾ ਦੇਈਦੀ ਆ, ਉਹ ਕਿੰਨਾ ਕੁ ਟਾਈਮ ਉਹਨੂੰ ਲੱਗਦਾ ਵਾ ਕਿ ਪੱਤ ਰੌ ਪਾਉਣ ਤੋਂ ਲੈ ਕੇ ਤੇ ਗੁੜ ਬਣਨ ਤੱਕ ਉਹ ਪੱਤ ਨੂੰ ਕਿੰਨਾ ਟਾਈਮ ਤਕਰੀਬਨ ਲੱਗਦਾ ਜੀ? ਇਹ ਜੀ ਬਾਲਣ ਤੇ ਬਹੁਤ ਜ਼ਿਆਦਾ ਅਸਰ ਹੁੰਦਾ। ਅੱਛਾ, ਬਾਲਣ ਠੀਕ ਹੋਵੇ ਤੇ ਪੌਣੇ ਕੁ ਘੰਟੇ ਵਿੱਚ ਪੱਤ ਆ ਜਾਂਦੀ। ਜੇ ਬਾਲਣ ਨਾ ਠੀਕ ਹੋਵੇ ਫਿਰ ਘੰਟੇ ਤੋਂ ਵੀ ਜ਼ਿਆਦਾ ਟਾਈਮ ਲੱਗ ਜਾਂਦਾ। ਅੱਛਾ, ਕਦੀ ਤੁਸੀਂ ਮਿਨੀ ਹੋਵੇ ਬਲਕਿ ਤੁਹਾਨੂੰ ਤਾਂ ਆਈਡੀਆ ਹੋਣਾ ਜਿਹੜਾ ਬੰਦਾ ਕੰਮ ਕਰਦਾ ਵਾ, ਇੱਕ ਪੱਤ ਦੇ ਵਿੱਚ ਕਿੰਨਾ ਗੁੜ ਕੱਢ ਲੈਂਦੇ ਤੁਸੀਂ? ਇੱਕ ਪੱਤ ਵਿੱਚ ਫਿਲ ਵਕਤ 17 ਤੋਂ 18 ਕਿਲੋ ਆ ਰਹੀ ਹੈ। ਅੱਛਾ ਅੱਛਾ, ਯਾਨੀ ਕਿ 2 ਪੱਤਾ ਕੱਢੋ ਤੇ ਫਿਰ ਮਣ ਦੇ ਲਾਗੇ ਤੁਸੀਂ ਜਾਂਦੇ ਆ, ਤੇ ਇੱਕ ਪੱਤ ਦੇ ਵਿੱਚ ਯਾਨੀ ਕਿ 17 ਤੋਂ 18 ਕਿਲੋ। ਇਹ ਤੁਹਾਨੂੰ ਕਿੱਦਾਂ ਪਤਾ ਚੱਲ ਜਾਂਦਾ ਵਾ ਕਿ ਹੁਣ ਰੌ ਪਾ ਦਿੱਤੀ ਆ ਤੇ ਇਹ ਯਾਨੀ ਕਿ ਪੱਕ ਗਈ ਆ? ਇਹ ਤੁਹਾਡੀ ਕੋਈ ਕਾਰੀਗਰੀ ਹੈ ਇਹਦੇ ਵਿੱਚ? ਜ਼ਾਹਰੀ ਬਾਤ ਆ ਕਿ ਤੁਹਾਨੂੰ ਪਤਾ ਚੱਲ ਜਾਂਦਾ ਵਾ। ਬਿਲਕੁਲ ਪਤਾ ਚੱਲ ਔਰ ਲੇਸ ਵਗੈਰਾ ਚੈੱਕ ਕਰਦੇ ਆ ਜਾਂ ਕੀ ਹਿਸਾਬ ਕਿਤਾਬ? ਹਾਂਜੀ, ਥੱਲੋਂ ਜਿਹੜੀ ਚੀਪ ਆ ਜਿਹਨੂੰ ਅਸੀਂ ਚੀਪ ਕਹਿੰਦੇ, ਜਦੋਂ ਬਣ ਜਾਂਦੀ ਆ ਉਹ ਜ਼ਿਆਦਾ ਸੇਕ ਲੱਗੇ ਥੱਲੋਂ ਸੜਨ ਡੈ ਪੈਂਦੀ ਆ। ਅੱਛਾ, ਤੇ ਉਹ ਘੁੰਮਾ ਹੁੰਦਾ ਉਹਨੂੰ ਫੇਰੀਦਾ, ਉਹਦੇ ਨਾਲ ਪਤਾ ਲੱਗ ਜਾਂਦਾ ਵੀ ਹੁਣ ਨਿਕਲਣ ਵਾਲੀ ਹੋ ਗਈ। ਸਰ ਤੁਸੀਂ ਇਹ ਦੱਸਣਾ ਵਾ ਕਿ ਇੱਕ ਕਿੱਲਾ ਜਿਹੜਾ ਕਮਾਦ ਦਾ ਵਾ, ਜੇ ਤੁਸੀਂ ਉਹਨੂੰ ਕਾਸ਼ਤ ਯਾਨੀ ਕਿ ਸ਼ੁਰੂ ਕਰਨਾ ਵਾ, ਉਹਦੇ ਤੇ ਕਿੰਨਾ ਤਕਰੀਬਨ ਖਰਚਾ ਹੁੰਦਾ ਵਾ? ਉਹਦਾ ਕੀ ਲਵਾਜ਼ਮਾਤ ਆ, ਕੀ ਕਰਨਾ ਪੈਂਦਾ ਸਭ ਤੋਂ ਪਹਿਲੇ, ਤੇ ਕਿੱਦਾਂ ਉਹਨੂੰ ਵੀ? ਉਹਦੀ ਜ਼ਿਮੀਂਦਾਰ ਤੇ ਹੈ ਵੀ ਕਿੰਨਾ ਕੁ ਖਰਚਾ ਕਰ ਸਕਦਾ ਉਹਦੇ। ਨਹੀਂ, ਅੱਛੀ ਯਾਨੀ ਕਿ ਜਿੱਦਾਂ ਤੁਸੀਂ ਆਪਣਾ ਦੱਸਣਾ ਵਾ ਕਿ ਅਸੀਂ ਇੰਨਾ ਕਰਦੇ ਆ ਤੇ ਇੰਨਾ ਅਸੀਂ ਕੱਢ ਲੈਂਦੇ, ਸਾਨੂੰ ਇੰਨਾ ਆਈਡੀਆ ਸਿਰਫ ਚਾਹੀਦਾ। ਯਾਨੀ ਕਿ ਅੱਛਾ ਕਿੱਲਾ ਜਿਹੜਾ ਵਾ ਜ਼ਮੀਨ ਜਿੰਦੀ, ਜਿਸ ਤਰ੍ਹਾਂ ਤੁਹਾਡੇ ਨਾਲ ਮੈਂ ਦੇਖਿਆ ਮਾਸ਼ਾਅੱਲਾ ਬਹੁਤ ਅੱਛੇ ਕਮਾਦ ਆ ਬੜੀ। ਇਹਦੇ ਤੇ ਤੁਹਾਡੀ ਇਹ ਐਫਰਟ ਨੂੰ ਸਾਈਡ ਤੇ ਕਰਦੇ, ਯਾਨੀ ਕਿ ਤੁਹਾਡੀ ਮਿਹਨਤ ਉਹਨੂੰ ਸਾਈਡ ਤੇ, ਇਹ ਦੇਖਣਾ ਵਾ ਕਿ ਇਹਦੇ ਤੇ ਪੈਸੇ ਕਿੰਨੇ ਯਾਨੀ ਕਿ ਤੁਹਾਡੇ ਲੱਗਦੇ, ਖਰਚਾ ਕਿੰਨਾ ਇੱਕ ਕਿੱਲੇ ਤੇ ਬੀਜਣ ਤੋਂ ਲੈ ਕੇ ਐਂਡ ਤੱਕ ਆਉਂਦਾ ਵਾ। ਤੁਸੀਂ ਸਾਨੂੰ ਸਟੈਪ ਬਾਈ ਸਟੈਪ ਦੱਸਣਾ। ਇਹਦੀ ਸਭ ਤੋਂ ਪਹਿਲੇ ਪੈਲੀ ਦੀ ਤਿਆਰੀ ਹੁੰਦੀ ਹੈ। ਅੱਛਾ ਦੀ ਤਿਆਰੀ। ਅੱਛਾ, ਉਹਨੂੰ ਤਿਆਰ ਕਰਨਾ ਹੈ, ਉਹਨੂੰ ਹੱਲ ਫੇਰਨੇ ਨੇ, ਹੱਲ ਫੇਰਨ ਤੋਂ ਬਾਅਦ ਉਹਨੂੰ ਪੈਲੀ ਨੂੰ ਨਰਮ ਕਰਨਾ ਹੈ, ਜਿੰਨਾ ਹੋ ਸਕੇ ਚੇਜ਼ਲ ਫੇਰਨਾ ਹੈ, ਕਿਉਂਕਿ ਕਮਾਦ ਲੰਬੇ ਅਰਸੇ ਦੀ ਫਸਲ ਹੁੰਦੀ ਹੈ ਔਰ ਇਹਨੂੰ ਵਹਾਈ ਅੱਛੀ ਹੋਣੀ ਚਾਹੀਦੀ ਹੈ। ਉਹ ਫਿਰ ਜਿੰਨੀ ਹੋ ਸਕੇ ਵਹਾਈ ਉਹ ਕਰਾ ਦਿੰਦੇ ਨੇ। ਤੇ ਫਿਰ ਇਹਦੇ ਸਿਹਾੜ ਹੁੰਦੇ ਨੇ ਜੀ, ਜਿਹੜੀਆਂ ਲਾਈਨਾਂ ਹੁੰਦੀਆਂ ਉਹਨਾਂ ਦੇ ਵਿੱਚ ਮੱਟੀਆਂ ਕੇਰੀ ਦੀਆਂ। ਫਿਰ ਕਿੱਲਾ ਕਮਾਦ ਜਿਹੜਾ ਉਹਦੇ ਤੇ ਬੀਜ ਜਿਹੜਾ ਜੇ ਚੰਗਾ ਕਮਾਦ ਹੋਵੇ ਤੇ 7 ਤੋਂ 8 ਮਰਲੇ ਲੱਗ ਜਾਂਦੇ।
7 ਤੋਂ 8 ਮਰਲੇ ਜਿਹੜਾ ਬੀਜ ਆ ਉਹ 1 ਕਿੱਲੇ ਵਾਸਤੇ ਲੱਗਦਾ, ਯਾਨੀ ਕਿ ਲਾਇਆ ਜਾਂਦਾ ਵਾ। ਤੇ ਜੇ ਅੱਛਾ ਕਮਾਦ ਹੋਵੇ, ਚੰਗਾ ਕਮਾਦ ਹੋਵੇ, ਨਹੀਂ ਤੇ 10 ਤੋਂ ਉੱਤੇ ਵੀ 15 ਮਰਲੇ ਵੀ ਲੱਗ ਜਾਂਦਾ। ਅੱਛਾ। ਇਹਨੂੰ ਕਹੀਦਾ ਕਿ ਬਹੁਤ ਅੱਛਾ ਕਮਾਦਾ, 7 ਤੋਂ 8 ਮਰਲੇ ਯਾਨੀ ਕਿ ਲੱਗ ਜਾਂਦਾ। ਅੱਛਾ, ਉਸ ਤੋਂ ਬਾਅਦ ਪਹਿਲੇ ਵੀ ਖਾਦ ਖੁਦ ਕੋ ਪਾਉਣੀ ਤੁਸੀਂ? ਹਾਂਜੀ, ਥੱਲੇ ਡੀਏਪੀ ਖਾਦ ਦਾ ਇਸਤੇਮਾਲ ਕਰੀਦਾ। 1 ਕਿੱਲੇ ਦੇ ਪਿੱਛੇ ਕਿੰਨੀ ਹੈ? 1 ਬੋਰੀ ਜਾਂ 2 ਬੋਰੀਆਂ ਕਿੰਨੀਆਂ? 1 ਬੋਰੀ ਵੀ ਕਈ ਜ਼ਿਮੀਂਦਾਰ ਪਾ ਲੈਂਦੇ ਨੇ, ਕਈ 2 ਬੋਰੀਆਂ ਪਾ ਲੈਂਦੇ ਨੇ। ਤੁਸੀਂ ਕਿੰਨੀ ਪਾਉਂਦੇ ਹੋ? ਅਸੀਂ 1 ਹੀ ਪਾਈ ਦੀ। 1 ਬੋਰੀ। ਤੇ ਉਸ ਤੋਂ ਬਾਅਦ ਬੀਜ ਦਿੱਤਾ, ਉਹਨੂੰ ਪਾਣੀ ਲਗਾ ਦਿੱਤਾ, ਉਸ ਤੋਂ ਬਾਅਦ ਤੁਸੀਂ ਯੂਰੀਆ ਕਿੰਨੇ ਬੋਰੇ ਪਾਉਣੇ ਆ? ਯੂਰੀਆ ਉਹਦੇ ਤੇ 2 ਬੋਰੇ ਪੈ ਜਾਂਦੇ, 2 ਤੋਂ 3 ਪੂਰੇ ਪੱਕਣ ਯਾਨੀ ਕਿ ਐਂਡ ਤੱਕਰ 2 ਤੋਂ 3 ਬੋਰੇ। ਤੇ ਕੋਈ ਸਪਰੇਅ ਵੀ ਇਹਦੀ ਹੁੰਦੀ ਜੀ? ਸਪਰੇਅ ਇਹਨੂੰ ਜਦੋਂ ਛੋਟਾ ਹੁੰਦਾ ਨਾ ਕਮਾਦ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਉਦੋਂ ਇਹਨੂੰ ਕੀੜੀ ਦਾ ਮਸਲਾ ਹੁੰਦਾ ਹੈ, ਥੱਲੇ ਜੜ੍ਹਾਂ 'ਚ ਲੱਗ ਜਾਂਦੀ? ਜੜ੍ਹਾਂ 'ਚ ਲੱਗ ਜਾਂਦੀ ਹੈ। ਬਾਕੀ ਸਿਉਂਕ ਹੁੰਦੀ, ਉਹਦੇ ਵਾਸਤੇ ਥੱਲੇ ਜ਼ਹਿਰ ਫਲੱਡ ਕਰਨੀ ਪੈਂਦੀ ਹੈ। ਤੇ ਇਹ ਤੁਸੀਂ ਦੱਸੋ ਵੀ 1 ਕਿੱਲੇ 'ਚੋਂ ਕਿੰਨਾ ਕਮਾਦ ਨਿਕਲਦਾ ਤੁਹਾਡਾ ਐਵਰੇਜ ਵਾਈਜ਼, ਯਾਨੀ ਕਿ ਮਾੜਾ ਚੰਗਾ ਮਿਕਸ ਕਰਕੇ ਤੁਸੀਂ ਇੱਕ 'ਚੋਂ ਦੱਸਣਾ ਵਾ ਕਿ ਐਵਰੇਜ ਵਾਈਜ਼ ਤੁਸੀਂ ਕਿੰਨਾ ਕੱਢਦੇ ਹੋ? ਇਹ 500 ਮਣ, 700 ਮਣ, ਯਾਨੀ ਕਿ ਕਿੰਨਾ ਕੱਢਿਆ ਅੱਜ ਤੱਕ ਜ਼ਿਆਦਾ ਤੋਂ ਜ਼ਿਆਦਾ? ਜਦੋਂ ਜੀ 12ਵੇਂ ਮਹੀਨੇ ਤੋਂ ਤਾਂ ਚਲੇ ਜਾਂਦਾ ਨਾ ਮੌਸਮ, ਹਾਂਜੀ, ਦਸੰਬਰ ਤੋਂ ਉੱਤੇ? ਦਸੰਬਰ ਤੋਂ ਉੱਪਰ ਚਲੇ ਜਾਂਦਾ, ਉਦੋਂ ਝਾੜ ਚੰਗਾ ਹੁੰਦਾ ਔਰ ਉਦੋਂ ਤਕਰੀਬਨ ਕਿੱਲੇ ਦਾ ਝਾੜ ਆ ਜਾਂਦਾ 15 ਤੋਂ 16 ਮਣ। ਇੱਥੋਂ ਅਸੀਂ ਲਿਆ 15 ਤੋਂ 1600 ਮਣ ਕਮਾਲ। ਮਾਸ਼ਾਅੱਲਾ। ਤੇ ਬਾਕੀ ਲੋਕ ਇਸ ਤੋਂ ਵੀ ਜ਼ਿਆਦਾ ਦੱਸਦੇ ਨੇ, ਲੇਕਿਨ ਸਾਡੀ ਇੱਥੇ ਤੱਕ ਹੈ। ਤੁਹਾਡੀ ਇੱਥੇ ਤੱਕ, ਯਾਨੀ ਕਿ ਤੁਹਾਡਾ ਜਿਹੜਾ ਤਜਰਬਾ ਵਾ ਜਾਂ ਜਿਹੜਾ ਤੁਸੀਂ ਅਜੇ ਤੱਕ ਲਿਆ ਉਹ ਇੱਥੋਂ ਤੱਕ ਆ। ਅੱਛਾ, ਤੇ ਇਹ ਆਪਣਾ ਜਿਹੜਾ ਤੁਸੀਂ ਯਾਨੀ ਕਿ ਕਮਾਦ ਸੁੱਟ ਦਿੱਤਾ, ਇਹ ਜਿਹੜਾ ਤੁਸੀਂ 12ਵੇਂ ਮਹੀਨੇ ਵਾਲੀ ਤੇ ਹੋਣ ਵਾਲੀ ਗੱਲ ਕੀਤੀ, ਇਹਦਾ ਕੀ ਮਕਸਦ? ਯਾਨੀ ਕਿ ਉਦੋਂ ਪੱਕਣ ਦਾ? ਉਦੋਂ ਸਰਦੀ ਫੁੱਲ ਪੈਂਦੀ ਹੈ, ਅੱਛਾ। ਪੂਰਾ ਸ਼ੋਰਾ ਉਹਦੇ ਨਾਲ ਫਸਲ, ਇੱਕ ਫਸਲ ਦਾ ਪੱਕਣ ਦਾ ਟਾਈਮ ਹੁੰਦਾ। ਕੋਈ ਫਸਲਾਂ ਗਰਮੀ ਨਾਲ ਪੱਕਦੀਆਂ, ਕੋਈ ਸਰਦੀ ਨਾਲ ਪੱਕਦੀਆਂ। ਤੇ ਕਮਾਦ ਜਿਹੜੀ ਫਸਲ ਹੈ, ਜਦੋਂ ਫੁੱਲ ਸਰਦੀ ਪੈਂਦੀ ਹੈ ਨਾ, ਉਦੋਂ ਇਹ ਪੱਕਦਾ, ਉਦੋਂ ਪੱਕਦਾ। ਠੀਕ। ਤੇ ਇਹਨਾਂ ਦੇ ਬੀਜਾਂ ਦਾ ਵੀ ਫਰਕ ਹੁੰਦਾ ਹੈ। ਕੋਈ ਬੀਜ ਨੇ ਉਹ ਠੀਕ ਟਾਈਮ ਪਹਿਲੇ ਵੀ ਪੱਕ ਜਾਂਦੇ ਨੇ, ਕੋਈ ਲੇਟ ਪੱਕਦੇ ਨੇ ਜਦੋਂ ਪੂਰੀ ਸਰਦੀ ਪੈ ਜਾਂਦੀ ਹੈ। ਯਾਨੀ ਕਿ ਉਹ ਨਸਲ ਕਹਿ ਲਓ ਜਾਂ ਇਹਦਾ ਤੇ ਫਰਕ। ਅੱਛਾ, ਜਦੋਂ ਤੁਸੀਂ ਹੁਣ ਕਦੋਂ ਤੋਂ ਸ਼ੁਰੂ ਕੀਤਾ ਵੇਲਣਾ? ਇਹ ਸਾਨੂੰ 15 ਦਿਨ ਹੋ ਗਏ। ਯਾਨੀ ਕਿ ਕਹਿ ਲਵੋ ਤੁਸੀਂ ਕਿ ਅਕਤੂਬਰ 'ਚ ਸ਼ੁਰੂ ਹੋ ਗਿਆ ਸੀ, ਯਕਮ ਅਕਤੂਬਰ ਤੋਂ ਹੀ ਸ਼ੁਰੂ ਹੋ ਗਿਆ ਵੇਲਣੇ ਇਸੇ ਤਰ੍ਹਾਂ ਹੀ। ਇਹ ਕਿੰਨੀ ਤੱਕ, ਯਾਨੀ ਕਿ ਦਸੰਬਰ, ਜਨਵਰੀ, ਕਦੋਂ ਤੱਕ ਇਹ ਚੱਲਦੇ ਰਹਿੰਦੇ ਵੇਲਣੇ? ਇਹ ਜੀ 30ਵੇਂ ਮਹੀਨੇ ਤੱਕ ਚੱਲਦੇ ਨੇ, ਯਾਨੀ ਕਿ ਮਾਰਚ ਤੱਕ ਚੱਲਦੇ ਰਹਿੰਦੇ ਨੇ। ਕੋਈ ਮਾਰਚ ਤੋਂ ਵੀ ਅੱਗੇ ਲੈ ਜਾਂਦੇ ਨੇ, ਕਣਕਾਂ ਤੱਕ ਲੈ ਜਾਂਦੇ ਨੇ, ਜਿਨ੍ਹਾਂ ਦੇ ਲੇਟ ਹੋ ਜਾਂਦੇ ਨੇ, ਲੇਕਿਨ 30ਵੇਂ ਮਹੀਨੇ ਤੱਕ ਚੱਲਦੇ ਨੇ। ਲੋ ਜੀ ਦੋਸਤੋ, ਗੱਲ ਕਰਨ ਦਾ ਮਕਸਦ ਇਹ ਆ ਕਿ ਜ਼ਿਮੀਂਦਾਰ ਦਾ ਮੈਂ ਕਿਉਂ ਇਹਨਾਂ ਕੋਲ ਇੰਟਰਵਿਊ ਲਿਆ ਕਿ ਲੋਕ ਕਹਿੰਦੇ ਇਹਦੇ 'ਚ ਬਚਦਾ ਕੁਝ ਨਹੀਂ। ਹੁਣ ਤੁਸੀਂ ਹਿਸਾਬ ਲਾ ਲਓ, ਚਲੋ ਇਸ ਟਾਈਮ ਮਹਿੰਗਾਈ ਦੇ ਦੌਰ ਦੇ ਵਿੱਚ ਤੁਸੀਂ ਲਾ ਲਓ ਕਿ 5 ਤੋਂ 6000 ਰੁਪਏ ਦਾ, ਕਿੰਨੇ ਦਾ ਜੀ ਡੀਏਪੀ ਦਾ ਬੋਰਾ? 6000 ਦਾ। 6000 ਰੁਪਏ ਦਾ ਡੀਏਪੀ ਦਾ ਬੋਰਾ, ਤੇ 4 ਤੋਂ 5000 ਰੁਪਏ ਦੇ ਉੱਤੇ ਟੋਟਲ ਯੂਰੀਆ, ਤੇ 6 ਤੋਂ 5 11, ਯਾਨੀ ਕਿ ਟੋਟਲ ਕਹ ਲਓ 15 ਤੋਂ 20000 ਰੁਪਏ ਇੱਕ ਕਿੱਲੇ ਦੀ ਸਾਲਾਨਾ ਇਨਕਮ, ਸਾਲਾਨਾ ਖਰਚਾ ਇਸੇ ਤਰ੍ਹਾਂ ਹੀ ਹੈ ਜੀ? ਖਰਚਾ ਤਾਂ ਬਹੁਤ ਜ਼ਿਆਦਾ ਹੈ ਜੀ। ਹੋਰ ਮਕਸਦ ਕੀ ਇਹਦੇ ਵਿੱਚ ਲਵਾ? ਇਹਦੇ ਵਿੱਚ ਭਾਈ ਸ਼ਾਹੀ ਬਹਾਈ, ਫਿਰ ਜਿਹੜੀ ਖਾਦ ਉਹ ਹੀ ਯੂਰੀਆ ਦੀ 2000 ਦੀ ਬੋਰੀ ਉਹ ਹੈ। ਫਿਰ ਇਹਨੂੰ ਹੋਰ ਵੀ ਪੋਟਾਸ਼ ਪਾਣੀ ਪੈਂਦੀ ਹੈ, ਜ਼ਹਿਰਾਂ ਪਾਉਣੀਆਂ ਪੈਂਦੀਆਂ ਨੇ। 30-40 ਹੋ ਜਾਏਗਾ। ਹਾਂਜੀ, ਇੰਨਾ ਖਰਚਾ ਹੈ। 40000 ਰੁਪਏ ਯਾਨੀ ਕਿ ਖਰਚਾ ਲਗਾ ਲਓ ਤੁਸੀਂ ਜੀ। ਇਹਨਾਂ ਦੇ ਭਾਈ ਉਹਨਾਂ ਦੇ ਦੱਸਣ ਤੇ, ਕਮਰ ਭਾਈ ਦੇ ਦੱਸਣ ਤੇ ਫਿਰ ਬਕੌਲ ਬਾਅਦ ਚ ਜਦੋਂ ਤੁਸੀਂ ਲੇਬਰ ਲਾਣੀ ਹੈ, ਛਲਾਣਾ ਆ, ਉਦੋਂ 30 ਰੁਪਏ ਮਣ ਪਿੱਛੇ ਅਸੀਂ ਇੱਥੇ ਛਲਾਈ ਦੇਈਦੀ ਹੈ ਮਣ ਦੀ, ਔਰ ਕਿਰਾਇਆ ਵੀ 30 ਰੁਪਏ ਮਿਲਦਾ ਦੇਈਦਾ। 60 ਰੁਪਏ ਖਰਚਾ ਤੇ ਉਹ ਹੋ ਜਾਂਦਾ ਨੇ ਇੱਕ ਮਣ ਦੇ ਪਿੱਛੇ। ਇੱਕ ਮਣ ਦੇ ਪਿੱਛੇ। ਠੀਕ ਹੋ ਗਿਆ। ਯਾਨੀ ਕਿ ਕਹਿ ਲਓ ਫਿਰ ਵੀ ਲੱਖ ਰੁਪਇਆ ਖਰਚਾ ਕਰ ਲਓ ਤੁਸੀਂ, ਕਿ ਜ਼ਿਆਦਾ ਹੋ ਜਾਏਗਾ? ਨਹੀਂ, ਲੱਖ ਤੋਂ ਘੱਟ ਹੀ ਹੁੰਦਾ ਟੋਟਲ ਇੰਨਾ ਹੋ ਜਾਂਦਾ। ਲੱਖ ਰੁਪਇਆ ਟੋਟਲ ਖਰਚਾ ਲਾ ਕੇ ਅਗਰ 1500 ਮਣ ਵੀ ਇਹ ਕੱਢਦੇ ਆ ਤੇ ਕੀ ਰੇਟ ਕੀ ਚੱਲਦਾ ਪਿਆ ਜੀ ਅੱਜ ਕੱਲ? 230 ਦੀ ਆਸ ਹੋ ਰਹੇ ਹਾਲੇ ਮਿਲਾਂ ਦੇ ਨਹੀਂ। ਚਲੋ ਜੀ ਲਾ ਲਓ ਕਿ 3 ਲੱਖ, ਯਾਨੀ ਕਿ ਇੱਕ ਕਿੱਲਾ ਜਿਹੜਾ ਨਾ ਇਹਨਾਂ ਨੇ ਨਾਰਮਲ ਦੱਸਿਆ, ਜਿਹੜਾ ਇਹਨਾਂ ਨੇ ਅੱਜ ਤੱਕ 3.3 ਲੱਖ ਦਾ, ਯਾਨੀ ਕਿ 2 ਲੱਖ, 2.25 ਲੱਖ ਰੁਪਏ ਜੋ ਬਣਦਾ। ਅਗਰ ਗੁੜ ਕੱਢਣ ਤੇ ਥੋੜਾ ਜਿਹਾ ਜ਼ਿਆਦਾ ਬਣਦੇ ਆ। ਠੀਕ ਹੈ ਕਮਰ ਭਾਈ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬਾਕੀ ਚੱਲਦੇ ਆ ਅੱਗੇ ਤੁਹਾਨੂੰ ਗੁੜ ਬਣਾਉਣਾ ਨਿਜ਼ਾਮ ਦਿਖਾਉਣ ਤੱਕ। ਬਾਕੀ ਜ਼ਿਮੀਂਦਾਰ ਦੇ ਹੋਰ ਵੀ ਜਿਹੜੇ ਕੋਈ ਮਸਲੇ ਮਸਾਇਲ, ਟੈਨਸ਼ਨ ਵਾ ਜਾਂ ਕੋਈ ਜਿਹੜੇ ਫਾਇਦੇ ਆ ਵੀ ਤੁਹਾਨੂੰ ਦੱਸਾਂਗੇ। ਚੱਲਦੇ ਆ ਅੱਗੇ। ਠੀਕ ਹੈ ਜੀ ਕਮਰ ਭਾਈ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।